ਪੀਰ ਅਤੇ ਮਰੀਦ ਦੀ ਸਟੋਰੀ ਹੈ ਅਤੇ ਬੜੀ ਦਿਲਚਸਪ ਸਟੋਰੀ ਹੈ। ਅਤੇ ਅਗਰ ਤੁਹਾਨੂੰ ਸੁਣ ਕੇ ਮਜ਼ਾ ਨਾ ਆਵੇ ਤਾਂ ਪੈਸੇ ਵਾਪਸ। ਪਿੰਡ ਦੇ ਵਿੱਚ ਵਾਲਦੈਨ ਘਰੋਂ ਆਪਣੇ ਮੁੰਡੇ ਨੂੰ ਕੱਢ ਦਿੰਦੇ ਨੇ ਅਵਾਰਾ ਨਖੱਟੂ ਕਹਿ ਕੇ। ਅਤੇ ਉਹ ਟੁਰਦਾ ਟੁਰਦਾ ਇੱਕ ਦਰਬਾਰ 'ਤੇ ਪਹੁੰਚ ਜਾਂਦਾ ਅਤੇ ਦਰਬਾਰ 'ਤੇ ਉਹਨੂੰ ਲੰਗਰ ਪਾਣੀ ਟੁੱਕਰ ਮਿਲਦਾ। ਉਹ ਦਰਬਾਰ ਦੀ ਸਫਾਈ ਕਰਨੀ ਸ਼ੁਰੂ ਕਰ ਦਿੰਦਾ ਹੈ ਵੀ ਚੰਗੀ ਲਗਨ ਮਿਹਨਤ ਦੇ ਨਾਲ ਪਾਣੀ ਛਾਣੀ ਭਰਦਾ, ਸਫਾਈਆਂ ਕਰਦਾ ਹੈ। ਅਤੇ ਪੀਰ ਵੇਖਦਾ ਹੈ ਵੀ ਮੁੰਡਾ ਬੜੀ ਲਗਨ ਵਾਲਾ ਅਤੇ ਮਿਹਨਤ ਵਾਲਾ, ਕਿਉਂ ਨਾ ਇਹਨੂੰ ਆਪਣਾ ਮੁਰੀਦ ਬਣਾ ਲਵਾਂ, ਇਹਨੂੰ ਆਪਣਾ ਚੇਲਾ ਬਣਾ ਲਵਾਂ। ਉਹ ਜਨਾਬ ਉਹਨੂੰ ਆਪਣਾ ਪੀਰ ਮੁਰੀਦ ਬਣਾ ਲੈਂਦਾ ਮੁੰਡੇ ਨੂੰ। ਅਤੇ ਉਹਨਾਂ ਦਾ ਨਿਜ਼ਾਮ ਉੱਥੇ ਚੰਗਾ ਚੱਲਦਾ। ਅਤੇ ਕੋਈ 2 ਮਹੀਨੇ ਟੱਪਦੇ ਨੇ ਅਤੇ ਮੁੰਡਾ ਆਖਦਾ ਹੈ ਕਿ ਸਰਕਾਰ ਇਜਾਜ਼ਤ ਦਿਓ, ਅਤੇ ਮਾਂ ਪਿਓ ਨੂੰ ਬੜਾ ਮਿਲਣ ਨੂੰ ਜੀਅ ਕਰਦਾ ਅਤੇ ਮੈਂ ਮਿਲਣਾ ਆਵਾਂ। ਮੁਰੀਦ ਆਖਦਾ ਵੀ ਜਾ ਬੱਚਾ ਮਿਲਿਆ ਅਤੇ ਨਾਲੇ ਮੇਰਾ ਖੋਤਾ ਲੈ ਜਾ, ਇਹਦੇ 'ਤੇ ਲਗਾ ਜਾ। ਉਹ ਜਨਾਬ ਜੋ ਜੇਠ ਹਾੜ ਦੀਆਂ ਧੁੱਪਾਂ ਲੱਗੀਆਂ ਹੁੰਦੀਆਂ ਅਤੇ ਮੁਰੀਦ ਹੁਣੀ ਉਹ ਖੋਤੇ ਦੇ ਉੱਤੇ ਬਹਿੰਦੇ ਨੇ। ਅਤੇ ਜਦੋਂ ਟਿੱਬੇ ਦੇ ਵਿੱਚੋਂ ਲੰਘ ਕੇ ਜਾਣਾ ਹੁੰਦਾ ਅਤੇ ਡੰਡੀ ਡੰਡੀ ਰਾਹ, ਤੁਹਾਨੂੰ ਪਤਾ ਪੁਰਾਣੇ ਦੌਰਾਂ ਦੇ ਵਿੱਚ ਜਿਹੜਾ ਨਿਜ਼ਾਮ ਇਵੇਂ ਹੀ ਚੱਲਦਾ। ਅਤੇ ਖੋਤਾ ਅੱਧ ਵਿੱਚ ਜਾ ਕੇ ਜਾਂਦਾ ਹੈ ਮਰ ਗਰਮੀ ਦੀ ਵਜ੍ਹਾ ਤੋਂ। ਅਤੇ ਉਹ ਉੱਥੇ ਜਦੋਂ ਦੱਬ ਦਿੰਦਾ ਅਤੇ ਉੱਥੇ ਢੇਰੀ ਮਿੱਟੀ ਦੀ ਬਣਾ ਛੱਡਦਾ ਅਤੇ ਆਪ ਕਿੱਕਰ ਥੱਲੇ ਆਰਾਮ ਕਰਨ ਲੱਗ ਜਾਂਦਾ ਵੀ ਥੱਕ ਗਿਆ ਆਰਾਮ ਕਰ ਲਾ ਅਤੇ ਮੁੜ ਕੇ ਉੱਠਾਂਗਾ ਟੁਰ ਜਾਂਗਾ ਆਪਣੇ ਅਗਾਂ। ਅਤੇ ਉਹ ਜਨਾਬ ਜਦੋਂ ਸੌਂ ਕੇ ਉੱਠਦਾ ਅਤੇ ਵੇਖਦਾ ਵੀ ਉਹਦੀ ਜਿਹੜੀ ਢੇਰੀ ਕਵਰ ਬਣਾਈ ਹੁੰਦੀ ਆ ਨਾ ਖੋਤੇ ਦੀ, ਉਹਦੇ 'ਤੇ ਕੁਛ ਪੈਸੇ ਪਏ ਹੁੰਦੇ ਨੇ ਜਿਹੜੇ ਲੋਕ ਲੰਘਣ ਟੱਪਣ ਵਾਲੇ ਨਜ਼ਰਾਨਾ ਸਮਝ ਕੇ ਰੱਖ ਜਾਂਦੇ ਨੇ ਵੀ ਕਿਸੇ ਦੀ ਕਬਰ ਇੱਥੇ ਬਣੀ। ਅਤੇ ਉਹ ਜਨਾਬ ਉਹ ਸੋਚਦਾ ਮੇਰੀ ਲੈ ਵੀ ਰੋਟੀ ਦਾ ਜ਼ਰੀਆ ਬਣ ਗਿਆ ਅਤੇ ਇੱਕ ਨਿਜ਼ਾਮ ਪੱਕਾ ਚਲਾ ਲੈਂਦੇ ਹਾਂ। ਅਤੇ 1 ਸਾਲ ਇੱਦਾਂ ਹੀ ਟੱਪ ਜਾਂਦਾ ਅਤੇ ਪੀਰ ਆਖਦਾ ਵੀ ਮੁਰੀਦ ਗਿਆ ਅਤੇ ਵਾਪਸ ਨਹੀਂ ਆਇਆ, ਕਿਉਂ ਨਾ ਮੈਂ ਜਾ ਕੇ ਦੀ ਖਬਰ ਲਵਾਂ, ਪਤਾ ਲਵਾਂ ਵੀ ਮੁਰੀਦ ਕਿਰਾਇਆ ਕਿੱਥੇ ਗਿਆ ਹੈ, ਆਖਰ ਵਜ੍ਹਾ ਕੀ ਬਣੀ ਆ, ਵਾਪਸ ਹੀ ਨਹੀਂ ਆਇਆ। ਅਤੇ ਜਦੋਂ ਪੀਰ ਟੁਰਦਾ ਟੁਰਦਾ ਜਾਂਦਾ ਅਤੇ ਉਹ ਰਾਹ ਦੇ ਵਿੱਚ ਦਰਬਾਰ ਆਉਂਦਾ ਅਤੇ ਪੀਰ ਆਪਣੇ ਬਾਕੀਆਂ ਮੁਰੀਦਾਂ ਨਾਲ ਹੁੰਦਾ ਅਤੇ ਉਹ ਆਖਦਾ ਵੀ ਆਪਾਂ ਇੱਥੇ ਦੁਆ ਮੰਗ ਕੇ ਆਰਾਮ ਕਰਕੇ ਫਿਰ ਅੱਗੇ ਜਾਵਾਂਗੇ। ਅਤੇ ਜਦੋਂ ਦਰਬਾਰ 'ਤੇ ਜਾਂਦਾ ਤਾਂ ਕੀ ਦੇਖਦਾ ਵੀ ਜਿਹੜਾ ਉਹਦਾ ਮੁਰੀਦ ਹੈ ਉਹੀ ਗੱਦੀ ਨਸ਼ੀਨ ਹੈ ਅਤੇ ਮੁਰੀਦ ਪੀਰ ਦੀ ਚੰਗੀ ਸੇਵਾ ਕਰਦਾ ਉੱਥੇ। ਅਤੇ ਜਦੋਂ ਸਾਰੇ ਰਾਤ ਨੂੰ ਸੌਂ ਜਾਂਦੇ ਹਨ ਤਾਂ ਹੁਣ ਪੀਰ ਅਤੇ ਮੁਰੀਦ ਦੋਵੇਂ ਇਕੱਠੇ ਹੁੰਦੇ ਨੇ। ਅਤੇ ਪੀਰ ਆਖਦਾ ਵੀ ਇਹ ਕੀ ਵਜ੍ਹਾ ਹੈ, ਇੱਥੇ ਤੂੰ ਦਰਬਾਰ ਬਣਾਇਆ ਚੰਗਾ ਤਕੜਾ ਦਰਬਾਰ ਬਣਾਇਆ ਹੋਇਆ, ਕੀ ਵਜ੍ਹਾ। ਅਤੇ ਉਹ ਆਖਦਾ ਜਾਂ ਪੀਰ ਸਾਹਿਬ ਕੁਛ ਵੀ ਨਹੀਂ ਵੀ ਇੱਥੇ ਤੁਸੀਂ ਮੈਨੂੰ ਜਿਹੜਾ ਖੋਤਾ ਦਿੱਤਾ ਸੀ ਉਹ ਮਰ ਗਿਆ ਅਤੇ ਮੈਂ ਦੱਬ ਛੱਡਿਆ ਅਤੇ ਮੇਰਾ ਕੰਮ ਚੱਲ ਗਿਆ। ਅਤੇ ਪੀਰ ਅੱਗੋਂ ਬੜਾਂਸ ਵਾਰ ਕੇ ਆਖਦਾ ਵੀ ਇਹ ਤਾਂ ਨਸਲ ਹੀ ਬੜੀ ਬਰਕਤ ਵਾਲੀ ਹੈ, ਉਹ ਪਿੱਛੇ ਦੀ ਮਾਂ ਦਫਨ ਕੀਤੀ ਹੋਈ ਹੈ ਅਤੇ ਇੱਥੇ ਦਾ ਪੁੱਤਰ ਦੱਬਿਆ ਹੋਇਆ ਅਤੇ ਚੰਗੀ ਰੋਜ਼ੀ ਰੋਟੀ ਦਾ ਜ਼ਰੀਆ ਬਣਦਾ ਅਤੇ ਕਮਾਈ ਜਾ ਅਤੇ ਖਾਈ ਜਾ। ਅਤੇ ਗੱਲ ਜਿਹੜੀ ਆ ਇਹ ਹਾਸੇ ਸ਼ੁਗਲ ਤੱਕ ਹੀ ਸੀਗੀ ਅਤੇ ਗੱਲ ਨੂੰ ਜ਼ਿਆਦਾ ਸੀਰੀਅਸ ਨਹੀਂ ਲੈਣਾ। ਮੌਲਾ ਖੁਸ਼ ਰੱਖੇ। ਅੱਲਾ ਹਾਫਿਜ਼।